एक नजर एक नजर एक नजर। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜੀ ਹਾਂ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਇਸ ਸ਼ੋਅ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰ ਦੇ ਵਿੱਚ ਆਪਣੀ ਵੱਖਰੀ ਹੋਂਦ ਕਾਇਮ ਕੀਤੀ ਹੈ ਤੇ ਮਾਣ-ਤਾਣ ਹਾਸਿਲ ਕੀਤਾ ਹੈ। ਜੀ ਹਾਂ, ਇੱਕ ਅਜਿਹੀ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਜਿਨ੍ਹਾਂ ਨੇ ਸੰਗੀਤ ਦੇ ਖੇਤਰ ਦੇ ਵਿੱਚ ਬਹੁਤ ਨਾਮਣਾ ਖੱਟਿਆ ਹੈ ਤੇ ਇਹਨਾਂ ਪਾਸੋਂ ਤਾਲੀਮ ਲੈ ਕੇ ਨਾਮਚੀਨ ਰਾਗੀ ਜਥੇ ਪੰਥ ਦੀ ਸੇਵਾ ਕਰ ਰਹੇ ਹਨ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਪ੍ਰਿੰਸੀਪਲ ਸੁਖਵੰਤ ਸਿੰਘ ਹੋਣਾ ਦਾ, ਜੋ ਕਿ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ। ਅਸੀਂ ਇਹਨਾਂ ਦੇ ਨਾਲ ਕਰਾਂਗੇ ਗੱਲਬਾਤ ਤੇ ਜਾਣਾਂਗੇ ਇਹਨਾਂ ਦੇ ਸੰਗੀਤ ਦੇ ਸਫ਼ਰ ਦੇ ਬਾਰੇ ਵਿੱਚ ਅਤੇ ਕਿਹੜੇ-ਕਿਹੜੇ ਨਾਮਚੀਨ ਰਾਗੀ ਜਥੇ ਇਹਨਾਂ ਤੋਂ ਤਾਲੀਮ ਲੈ ਕਰਕੇ ਪੰਥ ਦੀ ਸੇਵਾ ਕਰ ਰਹੇ ਨੇ ਔਰ ਕਿਸ ਤਰ੍ਹਾਂ ਆਪਣੇ ਸਟੂਡੈਂਟਸ ਨੂੰ ਇਹ ਟੀਚ ਕਰਦੇ ਨੇ। ਸੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿੰਸੀਪਲ ਸਾਹਿਬ, ਗੁਰੂ ਮਹਾਰਾਜ ਹਰ ਕਿਸੇ ਨੂੰ ਕੋਈ ਨਾ ਕੋਈ ਗੁਣ ਦਿੰਦਾ ਹੈ, ਪਰ ਉਸ ਦੇ ਵਿੱਚੋਂ ਸੰਗੀਤ ਦਾ ਗੁਣ ਇੱਕ ਵਿਸ਼ੇਸ਼ ਗੁਣ ਹੈ ਗੁਰੂ ਮਹਾਰਾਜ ਦਾ, ਜਿਹੜਾ ਕਿ ਉਹ ਕਿਸੇ ਦੇ ਉੱਪਰ ਹੀ ਉਹ ਬਖਸ਼ਿਸ਼ ਕਰਦਾ ਹੈ। ਸੋ ਮੈਂ ਜਾਣਨਾ ਚਾਹਾਂਗਾ ਕਿ ਆਪ ਜੀ ਨੂੰ ਬਚਪਨ ਤੋਂ ਹੀ ਇਹ ਸੰਗੀਤ ਵਾਲੇ ਪਾਸੇ ਸ਼ੌਕ ਸੀਗਾ ਜਾਂ ਫਿਰ ਅਚਾਨਕ ਹੀ ਕਿਸੇ ਤੋਂ ਇਨਸਪੀਰੇਸ਼ਨ ਲਿੱਤੀ ਗਈ ਜਾਂ ਕਿਸੇ ਵੱਲ ਦੇਖ ਕੇ ਇਸ ਵਾਲੇ ਪਾਸੇ ਲੱਗੇ ਜਾਂ ਫਿਰ ਕਿਸੇ ਨੇ ਬਾਹ ਫੜ ਕੇ ਇਸ ਵਾਲੇ ਪਾਸੇ ਤੋਰਤਾ? ਟੀਵੀ 84 ਦੇ ਸਾਰੇ ਦਰਸ਼ਕ ਜਿਹੜੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਮੇਰੇ ਵੀਰ ਜੀ ਨੇ ਬੜਾ ਸੋਹਣਾ ਸਵਾਲ ਕੀਤਾ ਹੈ। ਸੰਗੀਤ ਦਾ ਸੰਬੰਧ ਸਾਡੇ ਨਾਲ ਆਦਿ ਕਾਲ ਤੋਂ ਹੈ। ਅਸੀਂ ਦੇਖਦੇ ਹਾਂ ਜਿੰਨੇ ਵੀ ਪੀਰ ਪੈਗੰਬਰ ਹੋਏ ਨੇ, ਕੋਈ ਨਾ ਕੋਈ ਉਹਨਾਂ ਦਾ ਆਧਾਰ, ਕੋਈ ਨਾ ਕੋਈ ਨਾਲ ਸੰਗੀਤਕ ਸਾਜ਼ ਰਿਹਾ ਹੈ, ਸਾਂਝ ਰਹੀ ਹੈ। ਕੀਰਤਨ ਗੁਰਮਤ ਸੰਗੀਤ ਜੋ ਗੁਰੂ ਦੀ ਮੱਤ ਤੋਂ ਉਤਪੰਨ ਹੋਇਆ ਸੰਗੀਤ ਹੈ, ਇਹਦੀ ਦਾਤ ਬਚਪਨ ਤੋਂ ਹੀ ਝੋਲੀ ਵਿੱਚ ਪਈ। ਸਾਡੇ ਘਰ ਵਿੱਚ ਸੰਗੀਤ ਸੀ। ਮੇਰੇ ਪਿਤਾ ਜੀ ਡਰਾਈਵਰ ਸਰਦਾਰ ਜਗੀਰ ਸਿੰਘ ਜੀ ਗੱਡੀ ਚਲਾਉਂਦੇ ਸਨ, ਪਰ ਮੇਰੇ ਮੰਮੀ ਵਿਆਹਾਂ ਸ਼ਾਦੀਆਂ ਦੇ ਵਿੱਚ ਜੋ ਸਾਡਾ ਕਲਚਰ ਹੈ, ਅਸੀਂ ਪੰਜਾਬ ਵਿੱਚ ਦੇਖਦੇ ਹਾਂ, ਉਹਦੇ ਵਿੱਚ ਉਹ ਥੋੜਾ ਸੰਗੀਤ ਗਾਉਂਦੇ ਸਨ, ਲੋਕ ਸੰਗੀਤ ਜਿਹਨੂੰ ਅਸੀਂ ਕਹਿੰਦੇ ਹਾਂ ਜੀ। ਤੇ ਜਿੱਥੇ ਵੀ ਕਿਤੇ ਵਿਆਹ ਸ਼ਾਦੀ ਸਾਡੇ ਕਿਸੇ ਰਿਸ਼ਤੇਦਾਰ ਦੀ ਜਾਂ ਸਾਡੇ ਆਂਢ ਗੁਆਂਢ ਹੋਣੀ, ਤੇ ਮੇਰੇ ਮੰਮੀ ਨੂੰ ਉਹਨਾਂ ਨੇ ਸਪੈਸ਼ਲ ਇਨਵਾਈਟ ਕਰਨਾ ਕਿ ਇਹਨਾਂ ਦੀ ਆਵਾਜ਼ ਬਹੁਤ ਸੁੰਦਰ ਹੈ ਤੇ ਉਹ ਫੋਕ ਨੂੰ ਬਹੁਤ ਸੋਹਣਾ ਗਾਉਂਦੇ ਨੇ। ਉੱਥੋਂ ਸੰਗੀਤ ਦੀ ਗੁੜਤੀ ਮੇਰੀ ਮਾਂ ਤੋਂ ਮੈਨੂੰ ਮਿਲੀ, ਮਾਤਾ ਮਨਜੀਤ ਕੌਰ ਜੀ। ਚਲਦੇ ਚਲਦੇ ਸਕੂਲ ਵਿੱਚ ਮੇਰਾ ਬਚਪਨ ਸਾਰਾ ਗੁਹਾਟੀ ਵਿੱਚ ਬੀਤਿਆ। ਮੇਰਾ ਜਨਮ ਗੁਹਾਟੀ ਦਾ ਜੀ, ਅਸਾਮ ਦਾ। 5th ਕਲਾਸ ਤੱਕ ਅਸੀਂ ਸਾਰੇ ਭੈਣ ਭਰਾ ਉੱਥੇ ਪੜ੍ਹੇ। ਉਸ ਤੋਂ ਬਾਅਦ 84 ਵਿੱਚ ਅਸੀਂ ਸ੍ਰੀ ਤਰਨਤਾਰਨ ਸਾਹਿਬ ਉੱਥੇ ਆ ਗਏ। ਮੇਰੇ ਮੰਮੀ, ਮੇਰੀਆਂ 3 ਭੈਣਾਂ ਤੇ ਭਰਾ ਮੇਰਾ ਗੁਹਾਟੀ ਰਹਿ ਗਿਆ। ਪਿਤਾ ਜੀ ਮੇਰੇ ਉੱਥੇ ਸੀ ਕਿਉਂਕਿ ਕਾਰੋਬਾਰ ਉੱਥੇ ਸੀ ਜੀ। ਤੇ ਸਕੂਲ ਦੇ ਵਿੱਚ, ਘਰ ਦੇ ਵਿੱਚ ਸੰਗੀਤ ਹੋਣ ਕਰਕੇ ਉਹ ਸਕੂਲ ਦੇ ਵਿੱਚ ਗਾਉਣ ਦਾ ਰੁਝਾਨ ਬਣਿਆ। ਜਿੱਥੇ ਕੋਈ ਫੰਕਸ਼ਨ ਹੋਣਾ ਉਹਨਾਂ ਨੇ ਮੈਨੂੰ ਲੈ ਜਾਣਾ, ਕਿਸੇ ਥਾਂ ਤੇ NSS NCC ਜਿੱਥੇ ਵੀ ਹੋਣਾ ਉਹਨਾਂ ਨੇ ਕਹਿਣਾ ਮੇਰਾ ਸੁਖਵੰਤ ਸਿੰਘ। ਮੈਨੂੰ ਫਿਰ ਜਦੋਂ ਪੰਜਾਬ 'ਚ ਆਇਆ ਤਾਂ ਸਾਰੇ ਅਸਾਮੀ ਕਹਿੰਦੇ ਸਨ ਕਿਉਂਕਿ ਅਸਾਮ 'ਚੋਂ ਆਇਆ। ਮੇਰਾ ਨਾਮ ਉਹਨਾਂ ਨੇ ਅਸਾਮੀ ਪਾ ਦਿੱਤਾ। ਬੜੀ ਕੋਸ਼ਿਸ਼ ਕੀਤੀ ਕਿ ਨਾ ਇਸ ਤਰ੍ਹਾਂ ਹੋਵੇ, ਪਰ ਉਹ ਪਿਆਰ ਨਾਲ ਸਾਨੂੰ ਸਾਰੇ ਕਹਿ ਦਿੰਦੇ ਸਨ ਕਿ ਅਸਾਮੀ ਕੋਲ ਉਹਨਾਂ ਨੂੰ ਲੈ ਕੇ ਜਾਣਾ। ਸਕੂਲ ਦੇ ਵਿੱਚ ਬੜੇ ਪਿਆਰੇ ਮਿਊਜ਼ਿਕ ਟੀਚਰ ਮਿਲੇ ਸਾਨੂੰ, ਗੁਹਾਟੀ ਮਿਲੇ। ਉਸ ਤੋਂ ਬਾਅਦ ਤਰਨਤਾਰਨ ਸਾਹਿਬ ਹਰ ਕਲਾਸ ਦੇ ਵਿੱਚ ਇਸ ਤਰ੍ਹਾਂ ਚੱਲਦੇ ਸੰਗੀਤ ਸਿੱਖਣਾ ਸ਼ੁਰੂ ਕੀਤਾ। ਪਰ ਉਦੋਂ ਇੰਨੀ ਪਰਫੈਕਸ਼ਨ ਨਹੀਂ ਸੀ। ਪਰਫੈਕਸ਼ਨ ਤੇ ਹੁਣ ਵੀ ਨਹੀਂ, ਕਿਉਂਕਿ ਇਹ ਤੇ ਕਰਤ ਵਿੱਦਿਆ, ਕਰਨ ਵਾਲੇ ਦੀ ਵਿੱਦਿਆ ਜੀ। ਪਰ ਸਕੂਲ ਦੇ ਵਿੱਚੋਂ ਇੱਕ ਜੋ ਸਟੇਜ ਕੌਨਫੀਡੈਂਸ ਹੁੰਦਾ ਉਹ ਅਪ ਹੋਇਆ। ਚੰਗੀਆਂ ਸਟੇਜਾਂ ਤੇ ਬਹੁਤ ਲੋਕਾਂ ਦੇ ਸਾਹਮਣੇ ਗਾਉਣ ਦਾ ਮੌਕਾ ਮਿਲਿਆ। ਇਸ ਤਰ੍ਹਾਂ ਚੱਲਦੇ 10+2 ਤੱਕ ਨਾਨ ਮੈਡੀਕਲ 'ਚ ਮੈਂ ਕੀਤੀ ਪੜ੍ਹਾਈ ਵੀ ਟਫ ਲੈ ਲਈ। ਉਹਦੇ ਵਿੱਚ ਵੀ ਮੈਂ ਕੀਰਤਨ ਸਿੱਖਦਾ ਰਿਹਾ, ਸੰਗੀਤ ਸਿੱਖਦਾ ਰਿਹਾ। ਕੀਰਤਨ ਦੀ ਦਾਤ ਜਿਹੜੀ ਮੇਰੀ ਝੋਲੀ ਵਿੱਚ, ਜਿੱਥੋਂ ਅਸਲ ਸੰਗੀਤ ਮੇਰਾ ਸ਼ੁਰੂ ਹੋਇਆ, ਉਹ ਉਸਤਾਦ ਗਿਆਨੀ ਸਰਵਣ ਸਿੰਘ ਜੀ, ਜਿਨ੍ਹਾਂ ਨੂੰ ਸਾਰਾ ਸੰਸਾਰ ਅੱਜ ਕੱਲ੍ਹ ਜਾਣਦਾ, ਜਿਨ੍ਹਾਂ ਦਾ ਸਭ ਤੋਂ ਲੰਬਾ ਦਾੜਾ ਹੈ। ਉਦੋਂ ਤਰਨਤਾਰਨ ਦੇ ਹਜੂਰੀ ਰਾਗੀ ਸਨ, ਹੈਡ ਰਾਗੀ ਸਨ। ਤੇ ਸੰਗੀਤ ਦਾ ਸ਼ੌਕ ਹੋਣ ਕਰਕੇ ਤੇ ਮੈਂ ਉਹਨਾਂ ਕੋਲ, ਮੈਨੂੰ ਕੋਈ ਲੈ ਗਏ ਸਿੰਘ, ਭਾਈ ਅਮਰਜੀਤ ਸਿੰਘ ਮਲੇਸ਼ੀਆ ਵਾਲੇ, ਉਹ ਮੈਨੂੰ ਉਹਨਾਂ ਦੇ ਕੋਲ ਸਿਖਾਉਣ ਲਈ ਲੈ ਗਏ ਕਿ ਤੁਸੀਂ ਇਹਨਾਂ ਕੋਲ ਸਿੱਖੋ। ਉਹ ਫਿਰ ਸੰਗੀਤ ਸਿੱਖਦੇ ਉਹਨਾਂ ਨੇ ਫਿਰ ਸਕੂਲਾਂ ਵਿੱਚ ਤੇ ਅਸੀਂ ਗੀਤ ਗਾਣੇ ਗੁਣੇ ਗਾਉਂਦੇ ਸੀ, ਹੈ ਨਾ, ਤੁਸੀਂ ਜਾਣਦੇ ਹੋ, ਜਾਂ ਸ਼ਬਦ ਕੰਪੀਟੀਸ਼ਨ ਕਿਤੇ ਹੋਣਾ ਤੇ ਅਸੀਂ ਚਲੇ ਜਾਣਾ ਜ਼ਿਆਦਾ ਉੱਥੇ।
ਉਹਨਾਂ ਨੇ ਗੁਰਮਤ ਕੀਰਤਨ ਵਾਲੇ ਪਾਸੇ ਮੈਨੂੰ ਲਾਇਆ, ਗਿਆਨੀ ਸਰਵਣ ਸਿੰਘ ਉਹਨਾਂ ਨੇ। ਹਾਂਜੀ ਜੀ ਬਚਪਨ ਮੇਰਾ ਇਸ ਤਰ੍ਹਾਂ ਬੀਤਿਆ। ਭਾਈ ਸਾਹਿਬ ਜੀ, ਬਚਪਨ ਦੀ ਗੱਲ ਤੁਸੀਂ ਦੱਸੀ ਹੈ। ਅਸਲ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਆਮ ਜੀ ਧਾਰਨਾ ਹੈ, ਕਿਤੇ 뮤직 ਵੱਜਦਾ ਲੋਕੀ ਕਹਿੰਦੇ ਨੇ ਸੰਗੀਤ ਹੈ, ਕਿਤੇ ਨੱਚ ਰਹੇ ਹੋਣ ਤਾਂ ਲੋਕੀ ਕਹਿੰਦੇ ਨੇ ਸੰਗੀਤ ਹੈ, ਕਿਤੇ ਕੁਝ ਵੱਜ ਰਿਹਾ ਹੋਵੇ ਤੇ ਲੋਕੀ ਕਹਿੰਦੇ ਨੇ ਸੰਗੀਤ ਨੇ। ਤੁਸੀਂ ਬੜੇ ਵਿਦਵਾਨ ਹੋ, ਬੜੇ ਵਿਦਿਆਰਥੀਆਂ ਨੂੰ ਤੁਸੀਂ ਸਿੱਖਿਆ ਦਿੰਦੇ ਹੋ। ਅਸਲ ਦੇ ਵਿੱਚ ਅਸੀਂ ਤੁਹਾਡੇ ਮੁਖਾਰਬਿੰਦ ਤੋਂ ਜਾਣਨਾ ਚਾਹਾਂਗੇ ਵੀ ਅਸਲ 'ਚ ਸੰਗੀਤ ਕੀ ਹੈ, ਸੰਗੀਤ ਦੀ ਕੀ ਪਰਿਭਾਸ਼ਾ ਹੈ? ਸੰਗੀਤ ਤਾਂ ਉਹ ਗੀਤ ਜਿਹੜਾ ਤੁਹਾਡੇ ਸੰਗ ਆਵੇ, ਜੋ ਤੁਹਾਨੂੰ ਨਾਲ ਲੈ ਲੈ। ਸੰਗੀਤ ਜੋ ਵੀ ਚੱਲ ਰਿਹਾ ਸੰਗੀਤ ਹੀ ਹੈ ਜੀ। ਹਾਂ, ਮਤਲਬ ਜੋ ਗਜ਼ਲ ਗਾ ਰਿਹਾ ਹੈ, ਕੋਈ ਗੀਤ ਗਾ ਰਿਹਾ, ਉਹ ਸੰਗੀਤ ਹੈ। ਸੰਗੀਤ ਤੇ ਗੁਰਮਤ ਸੰਗੀਤ 'ਚ ਬਹੁਤ ਫਰਕ ਹੈ ਜੀ। ਉਹ ਸੰਗੀਤ ਹੈ ਲੋਕਾਈ ਨੂੰ ਖੁਸ਼ ਕਰਨ ਲਈ, ਲੋਕ ਨੱਚਦੇ ਨੇ, ਲੋਕ ਖੁਸ਼ ਹੁੰਦੇ ਨੇ, ਮਨ ਕੁਝ ਸਮੇਂ ਲਈ ਉਹਨਾਂ ਦਾ ਮਨ ਮਤਲਬ ਇੱਕ ਤਰ੍ਹਾਂ ਦਾ ਉਹਦੇ ਵਿੱਚ ਰਚ ਜਾਂਦਾ ਹੈ, ਦੁੱਖ ਦੱਖ ਭੁੱਲ ਜਾਂਦੇ ਨੇ ਕੁਝ ਟਾਈਮ ਲਈ। ਪਰ ਗੁਰਮਤ ਸੰਗੀਤ ਜੋ ਮਹਾਰਾਜ ਜੀ ਨੇ, ਗੁਰੂ ਸਾਹਿਬ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਪਹਿਲਾਂ ਵੀ ਸੰਗੀਤ ਸੀ। ਅਸੀਂ ਦੇਖਦੇ ਹਾਂ ਭਗਤੀ ਲਈ ਵੀ ਸੰਗੀਤ ਵਰਤਿਆ ਜਾਂਦਾ ਸੀ, ਪਰ ਜ਼ਿਆਦਾਤਰ ਲੋਕਾਂ ਨੇ ਉਹਨਾਂ ਨੂੰ ਬਿਲਕੁਲ ਅਲੱਗ ਵੇ ਤੇ ਲੈਣ ਦਾ, ਜਿਵੇਂ ਕੋਠਿਆਂ ਵਿੱਚ ਚਲੇ ਗਿਆ ਸੰਗੀਤ ਜਾਂ ਨੱਚਣ ਟੱਪਣ ਲਈ ਸੰਗੀਤ ਜ਼ਿਆਦਾ ਮਤਲਬ ਉੱਥੇ ਖਚਿਤ ਹੋ ਗਿਆ। ਗੁਰੂ ਸਾਹਿਬਾਂ ਨੇ ਉਸ ਵਿਕਾਰੀ ਰੌਂ ਨੂੰ ਚੇਂਜ ਕਰਤਾ ਜੀ। ਉਹਨਾਂ ਨੇ ਸੰਗੀਤ, ਗੁਰੂ ਸਾਹਿਬ ਨੇ ਦੇਖਿਆ ਕਿ ਸੰਗੀਤ ਇੱਕਦਮ ਮਨ ਨੂੰ ਫੜਦਾ ਹੈ। ਅਸੀਂ ਕਈ ਵਾਰੀ ਬੱਸ 'ਚ ਜਾ ਰਹੇ ਹਾਂ, ਸਫ਼ਰ ਕਰਦੇ ਹਾਂ, ਦੇਖਦੇ ਹਾਂ ਕਿ ਗੋਡੇ 'ਚ ਸਾਰੇ ਹੱਥ ਮਾਰ ਰਹੇ, ਸੰਗੀਤ ਹਰ ਇੱਕ ਦੇ ਅੰਦਰ ਹੈ। ਤੇ ਇੱਕਦਮ ਜਦੋਂ ਕੋਈ ਵਿਆਹ ਸ਼ਾਦੀ ਦੇਖਦੇ ਹਾਂ ਤੇ ਉਹ ਇੱਕਦਮ ਸਾਰਾ ਸੰਸਾਰ ਦਾ ਦੁੱਖ ਭੁੱਲੇ ਹੁੰਦੇ ਨੇ ਲੋਕ। ਉਸ ਸਮੇਂ ਕਿ ਘਰ ਵਿੱਚ ਕੀ ਕਲੇਸ਼ ਹੈ, ਕੀ ਸੁੱਖ ਹੈ, ਕੀ ਦੁੱਖ ਹੈ, ਭੁੱਲੇ ਹੁੰਦੇ ਨੇ, ਉਹ ਸੰਗੀਤ 'ਚ ਮਸਤ ਹੋ ਜਾਂਦੇ ਨੇ। ਗੁਰੂ ਸਾਹਿਬ ਨੇ ਦੇਖਿਆ ਤੇ ਮਨ ਨੂੰ ਫੜਦਾ ਹੈ ਨਾ। ਸੰਗੀਤ ਤੁਹਾਨੂੰ ਸਿਰਫ ਮਨ ਨੂੰ ਫੜਦਾ ਜਿਹੜਾ ਗੁਰਮਤ ਸੰਗੀਤ ਹੈ। ਫਿਰ ਗੁਰੂ ਸਾਹਿਬ ਨੇ ਸ਼ਬਦ ਵਿੱਚ ਪਾ ਦਿੱਤਾ ਜੀ। ਸ਼ਬਦ ਦਾ ਮਤਲਬ ਇਹ ਹੋਇਆ ਕਿ ਤੁਹਾਡੇ ਮਨ ਨੂੰ ਇੱਕ ਵਾਰੀ ਫੜ ਲਿਆ, ਕੁਝ ਟਾਈਮ ਲਈ ਫੜ ਲਿਆ ਉਹ ਸੰਗੀਤ ਨੇ, ਪਰ ਸ਼ਬਦ ਨੇ ਸਦੀਵੀਂ ਫੜਨਾ ਜੀ। ਉਹ ਤੁਹਾਡੀ ਆਤਮਿਕ ਆਨੰਦ, ਜੋ ਇੱਕ ਜੀਵਨ ਦਾ ਮਨੋਰਥ ਹੈ, ਜੋ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਪਰਮੇਸ਼ਰ ਦਾ ਮਿਲਾਪ, ਉਹ ਸਹਿਜੇ ਹੀ ਗੁਰਮਤ ਸੰਗੀਤ ਦੁਆਰਾ ਹੋ ਜਾਂਦਾ ਹੈ। ਗੁਰੂ ਸਾਹਿਬਾਂ ਨੇ ਕੀਰਤਨ ਨੂੰ ਇਸੇ ਕਰਕੇ ਨਿਰਮੋਲਕ ਹੀ ਰੱਖਿਆ ਜੀ। ਬਿਲਕੁਲ ਠੀਕ। ਇਸ ਕਰਕੇ ਗੁਰਮਤ ਸੰਗੀਤ ਦੀ ਬਹੁਤ ਮਹਾਨਤਾ ਹੈ। ਗੁਰੂ ਸਾਹਿਬ ਨੇ ਸੰਗੀਤ ਜਿਤ ਦੁਆਰੇ ਉਭਰੇ ਤਿੱਤੇ ਲਿਹੋ ਬਾਰ, ਕਿ ਦੇਖਿਆ ਸੰਸਾਰੀ ਮਨ ਬਹੁਤ ਚੰਚਲ ਹੈ। ਸੰਗੀਤ ਕੁਝ ਸਮੇਂ ਲਈ ਚੰਚਲਤਾ ਨੂੰ ਖਤਮ ਕਰਦਾ ਹੈ। ਮੈਂ ਕਹਿ ਸਕਦਾ ਚੰਚਲਤਾ ਇਹ ਹੈ ਕਿ ਜੇ ਅਸੀਂ ਗੀਤ ਸੰਗੀਤ ਵਾਲੇ ਗੰਦੇ ਗੀਤਾਂ ਵੱਲ ਜਾਈਏ ਜਾਂ ਭੈੜੇ ਗੀਤਾਂ ਵੱਲ ਜਾਈਏ, ਉਹ ਤਾਂ ਇੱਕ ਬਿਲਕੁਲ ਵੇ ਗਲਤ ਹੋ ਗਿਆ ਜੀ। ਪਰ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਤੁਸੀਂ ਸੰਗੀਤ ਨਾਲ ਜੁੜੇ ਰਹੋ। ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿ ਗੁਰਬਾਣੀ ਵਿੱਚ ਕਿੰਨਾ ਫੋਕ ਹੈ। ਗੁਰੂ ਸਾਹਿਬ ਕਹਿੰਦੇ ਤੁਸੀਂ ਆਪਣੇ ਕਲਚਰ ਤੋਂ ਨਾ ਡਟੋ, ਪਰ ਤੁਸੀਂ ਗਾਇਨ ਵੀ ਕਰੋ। ਤੁਹਾਡਾ ਮਨ ਕਰਦਾ ਗਾਣ ਲਈ ਗਾਓ, ਪਰ ਗਾਓ ਗੁਰੂ ਦੀ ਉਸਤਤ, ਉਹਦੀ ਉਸਤਤ ਗਾਓ। ਇਸ ਕਰਕੇ ਗੁਰੂ ਸਾਹਿਬਾਂ ਨੇ ਗੁਰਮਤ ਸੰਗੀਤ ਸਾਡੀ ਝੋਲੀ ਵਿੱਚ ਪਾਇਆ ਕਿ ਗੁਣਗੁਣਾਓ, ਜੋ ਤੁਹਾਡਾ ਮਨ ਕਰਦਾ ਗੁਣਗੁਣਾਓ, ਪਰ ਉਹਦੀ ਮਹਾਰਾਜ ਦੀ ਬਾਣੀ ਗੁਣਗੁਣਾਓ, ਜਿਹਦੇ ਨਾਲ ਜੀਵਨ ਸਫਲ ਹੋਏਗਾ ਜੀ। ਪ੍ਰਿੰਸੀਪਲ ਸਾਹਿਬ, ਤੁਸੀਂ ਇਸ ਵੇਲੇ ਜਵੱਦੀ ਕਲਾਂ ਦੇ ਵਿੱਚ ਸੇਵਾ ਨਿਭਾ ਰਹੇ ਹੋ। ਕਿੰਨੇ ਕੁ ਸਟੂਡੈਂਟ ਜਿਹੜੇ ਨੇ ਆਪ ਪਾਸੋਂ ਤਾਲੀਮ ਲੈ ਕਰਕੇ ਇਸ ਵੇਲੇ ਆਪਣੀ ਰਿਜ਼ਕ ਰੋਟੀ ਵਿੱਚ ਲੱਗੇ ਹੋਏ ਨੇ? 1994 ਤੋਂ ਲੈ ਕੇ 2014 ਤੱਕ, ਅਪ੍ਰੈਲ ਤੱਕ ਮੈਂ ਜਵੱਦੀ ਰਿਹਾ ਜੀ। ਹੁਣ ਅਸੀਂ ਬਾਬਾ ਸੁੱਚਾ ਸਿੰਘ ਜੀ ਗੁਰਮਤ ਸੰਗੀਤ ਅਕੈਡਮੀ ਜੰਡਿਆਲਾ ਗੁਰੂ, ਪਿੰਡ ਅਮਰਕੋਟ ਵਿਖੇ ਜੀ 600 ਦੇ ਕਰੀਬ ਵਿਦਿਆਰਥੀ ਉੱਥੇ ਸਿੱਖ ਰਹੇ ਨੇ। ਮੈਂ ਉੱਥੋਂ ਹੁਣ ਇੱਥੇ ਆ ਗਿਆ, ਸ਼ਿਫਟ ਹੋ ਗਿਆ ਜੀ। ਮਿਸ਼ਨ ਕੇਵਲ ਗੁਰਮਤ ਸੰਗੀਤ ਦਾ ਪ੍ਰਚਾਰ ਪ੍ਰਸਾਰ ਹੈ। ਨਿਸ਼ਕਾਮ ਸਿਖਲਾਈ ਉੱਥੇ ਸੀ, ਨਿਸ਼ਕਾਮ ਸਿਖਲਾਈ ਇੱਥੇ ਹੈ। ਕਿਸੇ ਤੋਂ ਕੋਈ ਫੀਸ ਨਹੀਂ। ਗੱਲ ਇਹ ਨਹੀਂ ਕਿ ਇਹ ਗੱਲ ਮੈਂ ਮਤਲਬ ਦੱਸ ਕੇ ਕੋਈ ਵੱਡਾ ਆਪਣੇ ਆਪ ਨੂੰ ਕਹਿਣਾ ਚਾਹੁੰਦਾ। ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਵਾਲੇ ਤੁਸੀਂ ਸਾਰੇ ਜਾਣਦੇ ਹੋ, ਜਿਨ੍ਹਾਂ ਨੇ ਬਿਲਕੁਲ ਚੇਂਜ ਕੀਤਾ ਇਸ ਚੀਜ਼ ਨੂੰ ਕਿ ਰੀਤਾਂ ਵਿੱਚ ਜਿਹੜੇ ਮਹਾਰਾਜ ਦੀ ਬਾਣੀ ਗਾਇਨ ਕਰਦੇ ਨੇ ਸਾਰੇ ਚੰਗੇ ਨੇ। ਬੜੀ ਕਿਰਪਾ ਹੁੰਦੀ ਹੈ ਕਿ ਮਹਾਰਾਜ ਸਾਨੂੰ ਉਹ ਗੁਰਬਾਣੀ ਸਾਡੀ ਝੋਲੀ ਵਿੱਚ ਪਵੇ। ਮਹਾਰਾਜ ਕਹਿੰਦੇ ਨੇ ਵਡਭਾਗੀ ਹਰ ਕੀਰਤਨ ਗਾਈ ਹੈ, ਪਾਰ ਬ੍ਰਹਮ ਤੂੰ ਦੇਹ ਤਾਂ ਪਾਈ ਹੈ। ਐਵੇਂ ਤਾਂ ਦਾਤ ਮਿਲਦੀ ਨਹੀਂ। ਪਰ ਬਾਬਾ ਸੁੱਚਾ ਸਿੰਘ ਜੀ ਕਹਿੰਦੇ ਸਨ ਕਿ ਜਿਸ ਰਾਗਾਂ ਵਿੱਚ ਮਹਾਰਾਜ ਨੇ ਬਾਣੀ ਦਾ ਉਚਾਰਨ ਕੀਤਾ, ਘੱਟੋ ਘੱਟ ਉਸ ਰਾਗਾਂ ਦੇ ਵਿੱਚ ਜ਼ਰੂਰ ਗੁਰਬਾਣੀ ਗਾਇਨ ਕਰਨੀ ਚਾਹੀਦੀ। ਬਿਲਕੁਲ ਠੀਕ ਹੈ। ਉਹਨਾਂ ਨੇ ਦਾਸ ਦੀ ਸੇਵਾ ਲਈ 1994 ਵਿੱਚ ਦਸੰਬਰ 'ਚ ਅਸੀਂ ਜਵੱਦੀ ਟਕਸਾਲ ਗਏ। ਮੇਰਾ ਬੜਾ ਸ਼ੌਕ ਸੀ ਕਿ ਮੈਂ ਕੀਰਤਨ ਸੰਗੀਤ ਨਾਲ ਮੇਰਾ ਸ਼ੌਕ ਸੀ। ਤੇ ਮੈਨੂੰ ਮੇਰਾ ਦੋਸਤ, ਮੇਰੇ ਮਿੱਤਰ ਭਾਈ ਮਹਿੰਦਰ ਸਿੰਘ ਜੀ ਮਖੂ ਵਾਲੇ, ਉਹ ਮੈਨੂੰ ਜਵੱਦੀ ਟਕਸਾਲ ਲੈ ਗਏ। ਕੁਝ ਸਮੇਂ ਲਈ ਮੈਂ ਆਪਣੇ ਛੋਟੇ ਵੀਰ ਭਾਈ ਜਸਪਾਲ ਸਿੰਘ ਜੀ, ਅਸੀਂ ਦੋਵੇਂ ਚਲੇ ਗਏ। ਨਾਲ ਮੇਰੇ ਸਾਥੀ ਉਦੋਂ ਜਸਬੀਰ ਸਿੰਘ ਰਿਆੜ, ਉਹ ਸਾਈਡ ਤੇ ਹੁੰਦੇ ਸਨ। ਅਸੀਂ ਕੀਰਤਨ ਜਥਾ ਬਣਾਇਆ ਸੀ। ਕਲਕੱਤੇ 1 ਸਾਲ ਅਸੀਂ ਰਹੇ ਉਸ ਤੋਂ ਪਹਿਲਾਂ, ਕਿਉਂਕਿ ਸੰਗੀਤ ਦਾ ਸ਼ੌਕ ਕਰਕੇ ਮੈਂ ਉੱਥੇ ਚਲੇ ਗਿਆ। ਤੇ ਉੱਥੇ ਫਿਰ ਬਾਬਾ ਸੁੱਚਾ ਸਿੰਘ ਨੇ ਕਿਹਾ ਕਿ ਗੁਰਮਤ ਸੰਗੀਤ ਸਿਖਾਉਣ ਦੀ ਸੇਵਾ ਕਰੋ, ਤੁਹਾਡੇ ਅੰਦਰ ਰਾਗ ਹੈਗਾ। ਤੁਹਾਨੂੰ ਗਿਆਨੀ ਸਰਵਣ ਸਿੰਘ ਉਹਨਾਂ ਨੇ ਸ਼ੁਰੂ ਕਰਾਇਆ। ਉਦੋਂ ਸਾਡੇ ਉਸਤਾਦ ਜੀ ਕੈਨੇਡਾ ਚਲੇ ਗਏ ਸਨ ਜੀ। ਠੀਕ ਹੈ। ਉੱਥੇ ਸ਼ਿਫਟ ਹੋ ਗਏ ਸਨ ਤੇ ਉਹਨਾਂ ਦੀ ਇਜਾਜ਼ਤ ਨਾਲ
ਉਦੋਂ ਉਸਤਾਦ ਜਸਵੰਤ ਸਿੰਘ ਭਵਰਾ ਜੀ ਸੰਸਾਰ ਦੇ ਬਹੁਤ ਵੱਡੇ ਉਸਤਾਦ ਮੰਨੇ ਜਾਂਦੇ ਨੇ, ਜਿਨ੍ਹਾਂ ਦੇ ਤਕਰੀਬਨ ਸਾਰੇ ਫੋਕ ਸਿੰਗਰ ਜਾਂ ਕਿੰਨੇ ਹੀ ਵੱਡੇ ਕੀਰਤਨੀ ਉਹਨਾਂ ਦੇ ਸ਼ਾਗਿਰਦ ਨੇ। ਉਹ ਉੱਥੇ ਜਵੱਦੀ ਟਕਸਾਲ 'ਚ ਸਿਖਾਉਂਦੇ ਸਨ। ਮਹਾਂਪੁਰਖਾਂ ਨੇ ਉਹਨਾਂ ਨੂੰ ਉੱਥੇ ਲਿਆਂਦਾ ਕਿ ਇੰਨਾ ਬੰਦਾ ਗੁਣੀ ਹੈ ਤੇ ਸਾਡੇ ਕੀਰਤਨੀਆਂ ਨੂੰ ਗੁਣ ਮਿਲੇ। ਤੇ ਉਹਨਾਂ ਕੋਲ ਫਿਰ ਮੈਂ ਉੱਥੇ 2000 ਤੱਕ ਗੁਰਮਤਿ ਸੰਗੀਤ ਦੀ ਵਿੱਦਿਆ ਪ੍ਰਾਪਤ ਕੀਤੀ। ਉਹਦੇ ਵਿੱਚ 1996 ਵਿੱਚ ਮੈਨੂੰ ਉੱਥੇ ਗੁਰਸ਼ਬਦ ਸੰਗੀਤ ਅਕੈਡਮੀ ਦਾ ਪ੍ਰਿੰਸੀਪਲ ਬਣਾਇਆ ਉਸਤਾਦ ਬਾਬਾ ਜੀ ਨੇ ਤੇ ਉਹਨਾਂ ਨੂੰ ਉਸਤਾਦ ਜੀ ਨੇ ਮਿਲ ਕੇ। ਉਸਤਾਦ ਜੀ ਨੇ ਫਿਰ ਕਿਹਾ ਕਿ ਮੇਰੇ ਕੋਲ ਬੜੇ ਵਿਦਿਆਰਥੀ ਆਉਂਦੇ ਨੇ, ਛੋਟੇ ਛੋਟੇ ਬਹੁਤ ਆਉਂਦੇ ਨੇ, ਨਿੱਕਿਆਂ ਨੂੰ ਸੁਖਵੰਤ ਸਿੰਘ ਸ਼ੁਰੂ ਕਰਾਏਗਾ। ਠੀਕ ਹੈ ਜੀ। ਕਿਉਂਕਿ ਇੰਨਾ ਟਾਈਮ ਉਹਨਾਂ ਕੋਲ ਘੱਟ ਹੁੰਦਾ ਸੀ, ਬਹੁਤ ਸ਼ਾਗਿਰਦ ਸਨ ਕਿ ਇਹਨਾਂ ਨੂੰ ਕੀਰਤਨ ਸਰਗਮ ਮੈਨੂੰ ਦੱਸਦੇ ਨੇ ਉਸਤਾਦ ਜੀ ਨੇ, ਮੈਂ ਅੱਗੇ ਕਰਾਉਣਾ ਸਿਖਾਉਣਾ। ਮੈਂ 1996 ਤੋਂ ਸ਼ੁਰੂ ਕੀਤਾ ਸੀ ਜੀ। ਬਿਲਕੁਲ। ਮੈਂ ਵੀ ਛੋਟਾ ਜਿਹਾ ਸੀ ਉਦੋਂ, ਹੈ ਨਾ ਜੀ। ਤੇ ਪਰ ਜੋ ਹੁਕਮ ਸੀ ਤੇ ਉਹਨਾਂ ਨੂੰ ਸਿਖਾਉਣਾ, ਮੈਂ ਬੜੇ ਚਾਅ ਨਾਲ ਸਿਖਾਉਣਾ। ਤੇ ਇਸ ਤਰ੍ਹਾਂ ਕਰਦੇ ਕਰਦੇ 2000 ਦੇ ਵਿੱਚ ਫਿਰ ਮੈਂ ਕੈਨੇਡਾ ਚਲੇ ਗਿਆ। ਉੱਥੇ ਗੁਰਮਤਿ ਸੰਗੀਤ ਦੀ ਉੱਥੇ ਕਲਾਸਿਸ ਸ਼ੁਰੂ ਕੀਤੀਆਂ। ਪਰ ਉਹ ਪਿੱਛੋਂ ਫਿਰ ਬਾਬਾ ਸੁੱਚਾ ਸਿੰਘ ਤੋਂ ਢਿੱਲੇ ਹੋ ਗਏ, ਸਰੀਰ ਕਰਕੇ, ਆਤਮਾ ਕਰਕੇ। ਸਾਧੂ ਸਨ, ਕਮਾਈ ਵਾਲੇ ਰੂਹ ਸਨ, ਤੇ ਫਿਰ ਮੈਨੂੰ ਆਉਣਾ ਪਿਆ 1 ਸਾਲ ਬਾਅਦ। ਤੇ ਉਸ ਤੋਂ ਬਾਅਦ 2002 ਦੇ ਵਿੱਚ ਉਹ ਸੱਚਖੰਡ ਚਲੇ ਗਏ। ਤੇ ਪਰ ਉਹਨਾਂ ਦਾ ਜੋ ਮਿਸ਼ਨ ਸੀ, ਮਤਲਬ ਜੋ ਚਾਹੁੰਦੇ ਸਨ ਕਿ ਗੁਰਮਤਿ ਸੰਗੀਤ ਦਾ ਪ੍ਰਚਾਰ ਪ੍ਰਸਾਰ ਹੋਵੇ ਵੱਧ ਤੋਂ ਵੱਧ। ਤੇ ਦਾਸ ਦੀਆਂ 13 ਗੁਰਮਤਿ ਸੰਗੀਤ ਤੇ ਕਿਤਾਬਾਂ ਵੀ ਨੇ ਜਿਹੜੀਆਂ ਸੰਗਤ ਦੀ ਸੇਵਾ ਵਿੱਚ ਨੇ। ਕੁਝ ਪ੍ਰੋਜੈਕਟਸ ਕੀਤੇ ਨੇ, ਕਿੰਨੇ ਰਿਐਲਿਟੀ ਸ਼ੋਅ ਹੁੰਦੇ ਨੇ ਸੰਸਾਰ ਦੇ ਵਿੱਚ, ਲੋਕ ਜੁੜਦੇ ਨੇ। ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਵੀ ਇੱਧਰ ਨੂੰ ਤੁਰਦੇ ਨੇ ਭਲੋ ਭਲੋ ਕੀਰਤਨੀਆਂ ਦੇ ਰੂਪ ਵਿੱਚ, ਭਾਈ ਦਵਿੰਦਰ ਸਿੰਘ ਸੋਢੀ ਜੀ, ਉਹਨਾਂ ਨਾਲ ਮਿਲ ਕੇ ਅਸੀਂ ਜੋ ਜਜਮੈਂਟ ਦੀ ਸੇਵਾ ਮੇਰੀ ਚੱਲਦੀ ਰਹੀ, ਗਾਵੋ ਸੱਚੀ ਬਾਣੀ, ਇਸ ਤਰ੍ਹਾਂ ਸਾਰੇ ਚੈਨਲਾਂ ਦੇ ਜੋ ਜਿੰਨੇ ਵੀ ਗੁਰਬਾਣੀ ਰਿਐਲਿਟੀ ਸ਼ੋਅ ਹੈ ਉੱਥੇ ਜਜਮੈਂਟ ਦੀ ਸੇਵਾ ਹੁੰਦੀ ਰਹੀ। ਗੱਲ ਇਹ ਸ਼ੌਕ ਸੀ ਕਿ ਕਿਸੇ ਤਰ੍ਹਾਂ ਗੁਰਮਤਿ ਸੰਗੀਤ ਦਾ ਪ੍ਰਚਾਰ ਪ੍ਰਸਾਰ ਹੋਵੇ ਤੇ ਉਹਦੇ ਵਿੱਚ ਬੱਚੇ ਉਹ ਰਾਗ ਵੀ ਗਾਣ। ਬਿਲਕੁਲ ਠੀਕ ਜੀ। ਭਾਈ ਸਾਹਿਬ ਜੀ, ਤੁਸੀਂ ਗੱਲ ਕੀਤੀ ਹੈ ਛੋਟੇ ਛੋਟੇ ਬੱਚਿਆਂ ਨੂੰ ਸਿਖਾਉਣ ਦੀ। ਤਾਂ ਛੋਟਾ ਬੱਚਾ ਬੜਾ ਚੰਚਲ ਹੁੰਦਾ ਹੈ, ਉਸਨੂੰ ਕਿਸੇ ਚੰਗੇ ਕੰਮ ਤੇ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਪਰ ਸੰਗੀਤ ਵਾਲੇ ਪਾਸੇ ਜਿੱਥੋਂ ਤੱਕ ਕਿ ਦੇਖਿਆ ਜਾਏ ਜਾਂ ਸੁਣਿਆ ਜਾਂਦਾ ਹੈ ਕਿ ਸੰਗੀਤ ਜਦੋਂ ਨਵਾਂ ਬੱਚਾ ਪੈੜ ਰੱਖਦਾ ਉਹਨੂੰ ਸਿੱਖਣਾ ਬਹੁਤ ਔਖਾ ਹੁੰਦਾ ਹੈ। ਕਿਸ ਤਰ੍ਹਾਂ ਟੀਚ ਕਰਦੇ ਹੋ, ਕੀ ਵਿਧੀ ਅਪਣਾਉਂਦੇ ਹੋ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਸੰਗੀਤ ਵਾਲੇ ਪਾਸੇ ਤੋਰਨ ਦੇ ਲਈ? ਅਸੀਂ ਤੇ ਹੁਣ ਤੇ ਇੰਨੀ ਮੁਸ਼ਕਲ ਨਹੀਂ ਹੈ, ਪੁਰਾਣੇ ਸਮੇਂ 'ਚ ਬੜੇ ਮੁਸ਼ਕਲ ਸੀ ਜੀ। ਹੁਣ ਤੇ ਇੰਨੇ ਰਿਐਲਿਟੀ ਸ਼ੋਅਜ਼ ਹੋ ਰਹੇ ਨੇ, ਇੰਨਾ ਸੰਗੀਤ ਹੈ ਕਿ ਘਰ ਦਾ ਛੋਟਾ ਬੱਚਾ ਹੀ ਜੁੜ ਜਾਂਦਾ। ਅਸੀਂ YouTube ਤੁਸੀਂ ਦੇਖੋ, ਨਿੱਕੇ ਨਿੱਕੇ ਬੱਚੇ ਤਬਲਾ ਵਜਾ ਰਹੇ ਨੇ। ਹਾਂਜੀ ਹਾਂਜੀ। ਹੁਣ ਉਹ ਸਿੱਖੇ ਤੇ ਨਹੀਂ ਨਾ, ਧੁਰੋਂ ਹੀ ਸਿੱਖ ਕੇ ਆਏ ਨੇ। ਮਤਲਬ ਸੰਗੀਤ ਅੰਦਰ ਪਿਆ ਹੋਇਆ ਕਿ ਗੱਲ ਛੋਟੇ ਬੱਚਿਆਂ ਦੀ ਨਹੀਂ, ਗੱਲ ਤੇ ਪ੍ਰੇਮ ਦੀ ਹੈ। ਹੁਣ ਕਿਸੇ ਨੂੰ ਤੁਸੀਂ ਉਤਸ਼ਾਹਿਤ ਕਰ ਦਿਓ, ਹੈ ਨਾ, ਉਤਸ਼ਾਹਿਤ ਕਰੋ, ਉਹ ਬੱਚਿਆਂ ਨੂੰ ਤੁਸੀਂ ਐਪਰੀਸ਼ੀਏਟ ਕਰੋ, ਉਹ ਬੱਚਿਆਂ ਨੂੰ ਤੁਸੀਂ ਕੋਲ ਬਿਠਾਓ, ਉਹਨਾਂ ਨਾਲ ਲਾਡ ਕਰੋ। ਜਿਵੇਂ ਮੇਰੇ ਕੋਲ ਬੱਚੇ ਆਉਂਦੇ ਨੇ, ਮੇਰੇ ਕੋਲ ਟੌਫੀਆਂ ਵੀ ਪਈਆਂ ਹੁੰਦੀਆਂ ਤੇ ਛੋਟੇ ਬੱਚੇ ਕੁਝ ਸਮਾਂ ਐਸੇ ਕਿ ਮਾਵਾਂ ਜਾਂ ਪਿਤਾ ਉਹਨਾਂ ਦੇ ਲੈ ਕੇ ਆਉਂਦੇ ਨੇ ਉਹ ਕੋਲ, ਜਾਂ ਭੈਣ ਜੀ ਸਿੱਖ ਰਹੇ ਨੇ ਜਾਂ ਭਾਜੀ ਸਿੱਖ ਰਹੇ ਨੇ, ਆਪਣੇ ਬੱਚੇ ਲੈ ਆਉਂਦੇ ਨੇ ਜਦੋਂ ਸਕੂਲ ਟਾਈਮ ਤੋਂ ਬਾਅਦ, ਜਾਂ ਨਾ ਇਕੱਠੇ ਉਹ ਬੱਚਾ ਕਲਾਸ 'ਚ ਬਾਹਰ ਖੇਡਦਾ, ਉੱਪਰ ਉਹ ਹੌਲੀ ਹੌਲੀ ਉਸ ਸਰਕਲ ਵਿੱਚ ਢਲ ਜਾਂਦਾ। ਬਿਲਕੁਲ ਠੀਕ। ਹੌਲੀ ਹੌਲੀ ਉਹ ਕੋਲ ਆ ਕੇ ਬੈਠਦਾ, ਸੰਗੀਤ ਨੂੰ ਸੁਣਦਾ, ਉਹਦੇ ਅੰਦਰ ਸੰਗੀਤ ਜਾਂਦਾ, ਗੁਰਮਤਿ ਸੰਗੀਤ। ਤੇ ਗੁਰਮਤਿ ਸੰਗੀਤ 'ਚ ਇੰਨੀ ਸ਼ਕਤੀ ਹੈ, ਉਹ ਆਪਣਾ ਅਸਰ ਦਿਖਾਉਂਦੀ ਹੈ ਜੀ। ਉਹ ਇਸ ਕਰਕੇ ਉਹ ਬੱਚੇ ਆਪ ਹੌਲੀ ਹੌਲੀ ਪਹਿਲਾਂ ਸਾਰੇ ਗਾਵਾਂ, ਹੌਲੀ ਹੌਲੀ ਮਨ ਬਣਦਾ। ਫਿਰ ਮੈਂ ਟੈਕਨੀਕ ਦੱਸਦਾ ਉਹਨਾਂ ਨੂੰ ਕਿ ਤੁਸੀਂ ਇਹਨੂੰ ਫੋਰਸ ਨਹੀਂ ਕਰਨਾ, ਤੰਗ ਨਹੀਂ ਕਰਨਾ, ਥੋੜਾ ਜਿਹਾ ਕੋਈ ਲਾਲਚ ਦੇ ਕੇ ਘਰ ਵਿੱਚ ਇਹਨੂੰ ਥੋੜੀ ਸਰਗਮ ਉਸ ਤਰ੍ਹਾਂ ਤੁਰੇ ਫਿਰਦੇ ਨੂੰ ਬੋਲੋ ਕਿ ਸਾਰੇ ਗਾਵਾਂ ਬੋਲੇ। ਉਹ ਤੋਤਲੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰਦਾ, ਹੌਲੀ ਹੌਲੀ ਗਲੇ ਵਿੱਚ ਸੁਰ ਬੈਠ ਜਾਂਦੇ ਨੇ। ਜਦੋਂ ਥੋੜਾ ਵੀ ਬੱਚਾ ਕੀਰਤਨ ਕਰਨ ਲੱਗ ਪਏ ਨਾ, 4 ਸੁਰ ਆ ਜਾਣ ਤਾਂ ਉਹਦਾ ਸ਼ੌਕ ਵੱਧ ਜਾਂਦਾ, ਉਹ ਬਾਰ-ਬਾਰ ਹਾਰਮੋਨੀਅਮ ਵੱਲ ਜਾਂਦਾ ਕਿ ਮੈਂ ਹੋਰ ਵਜਾਵਾਂ ਹੋਰ ਵਜਾਵਾਂ। ਜਦੋਂ ਫਿਰ ਹੌਲੀ ਹੌਲੀ ਮਹਾਰਾਜ ਦੀ ਮਿਹਰ ਹੁੰਦੀ ਹੈ, ਇੱਕ ਅੱਧਾ ਸ਼ਬਦ ਸਿੱਖਦਾ ਤੇ ਫਿਰ ਉਹਨੂੰ ਚਾਹ ਹੁੰਦਾ ਕਿ ਮੈਂ ਸੰਗਤ ਸਾਹਮਣੇ ਗਾਵਾਂ, ਉਹ ਫਿਰ ਗੁਰਦੁਆਰੇ ਜਾਣ ਦਾ ਰੁਝਾਨ ਬਣ ਜਾਂਦਾ। ਇਸ ਕਰਕੇ ਕੀਰਤਨ ਆਮ ਤੌਰ ਤੇ ਮੈਂ ਦੇਖਦਾ ਕਿ ਸਾਰੇ ਪੇਰੈਂਟਸ ਵੀ ਕਹਿ ਦਿੰਦੇ ਨੇ ਕਿ ਬੱਚਿਆਂ ਨੂੰ ਕੀਰਤਨ ਸਿਖਾਈਏ, ਬੜੀ ਪੜ੍ਹਾਈਆਂ ਦਾ ਬੜਾ ਮੁਸ਼ਕਲ ਹੈ। ਪਰ ਮੈਂ ਸੰਗਤ ਨੂੰ ਬੇਨਤੀ ਕਰਦਾ ਇਸ ਚੀਜ਼ ਦੇ ਚੈਨਲ ਦੇ ਰਾਹੀਂ ਆਪ ਜੀ ਦੇ ਕਿ ਜਿੰਨੇ ਮੇਰੇ ਸਟੂਡੈਂਟਸ ਨੇ ਚੰਗੇ ਰਿਆਜ਼ ਕਰਨ ਵਾਲੇ, ਜ਼ਿਆਦਾਤਰ ਯੂਨੀਵਰਸਿਟੀ, ਕਾਲਜ, ਸਕੂਲ ਦੇ ਟੌਪਰ ਨੇ। ਬਿਲਕੁਲ ਠੀਕ ਹੈ। ਮਤਲਬ ਇੰਨੀ ਜਲਦੀ ਮਤਲਬ ਉਹਨਾਂ ਨੂੰ ਹਰ ਚੀਜ਼ ਲਰਨ ਹੋ ਜਾਂਦੀ, ਇੰਨਾ ਦਿਮਾਗ ਸ਼ਾਰਪ ਹੋ ਜਾਂਦਾ, ਇੰਨਾ ਤੇਜ਼ ਹੋ ਜਾਂਦਾ, ਸੰਗੀਤ ਤੁਹਾਨੂੰ ਇੰਨਾ ਤੇਜ਼ ਕਰ ਦਿੰਦਾ। ਤੇ ਗੁਰਮਤਿ ਸੰਗੀਤ ਤੇ ਬਹੁਤ ਮਤਲਬ ਇੱਕ ਤਰ੍ਹਾਂ ਦਾ ਵਿਸਥਾਰ ਹੀ ਹੈ ਨਾ, ਮਤਲਬ ਪਰਮੇਸ਼ਰ ਦੀ ਆਵਾਜ਼ ਹੀ ਹੈ। ਤਾਂ ਹੀ ਸਾਰੀ ਬਾਣੀ ਤੁਰ ਕੀ ਬਾਣੀ ਹੈ ਨਾ, ਤੁਰ ਕੀ ਬਾਣੀ ਹੈ। ਮਹਾਰਾਜ ਕਹਿੰਦੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਮਿਲਾ ਲੋ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੋ ਮੈਨੂੰ ਅਕਾਲ ਪੁਰਖ ਵੱਲੋਂ ਹੁਕਮ ਹੋਇਆ ਹੈ, ਧੰਨ ਗੁਰੂ ਨਾਨਕ ਮਹਾਰਾਜ ਜੀ, ਉਹ ਹੀ ਸਾਰਾ ਗਿਆਨ ਇਹਦੇ ਵਿੱਚ ਹੈਗਾ। ਇਹਦਾ ਮਤਲਬ ਰਾਗ ਵੀ ਧੁਰੋਂ ਆਏ ਨੇ ਜੀ, ਕਿਉਂਕਿ ਲਿਖੇ ਨੇ, ਹੈ ਨਾ, ਸਾਰੀ ਬਾਣੀ ਧੁਰੋਂ ਆਈ ਹੈ। ਤੇ ਜਿਹੜੀ ਧੁਰ ਤੋਂ ਬਾਣੀ ਆਈ ਹੈ ਤੇ ਉਹਨੇ ਹਮੇਸ਼ਾ ਪਕੜ ਕਰਨੀ ਆ। ਇਸ ਕਰਕੇ ਉਹ ਬੱਚਿਆਂ ਤੇ ਬਹੁਤ ਅਸਰ ਹੋ ਜਾਂਦਾ। ਬਜ਼ੁਰਗ ਵੀ ਮੇਰੇ ਕੋਲ ਬਹੁਤ ਆਉਂਦੇ ਨੇ ਜੀ, ਬਿਲਕੁਲ ਬਹੁਤ ਬਜ਼ੁਰਗ ਵੀ, ਬੱਚੇ ਵੀ, ਛੋਟੇ ਵੀ, ਯੰਗ ਜਨਰੇਸ਼ਨ ਵੀ ਸਾਰੀ ਗੁਰਮਤਿ ਸੰਗੀਤ ਨਾਲ ਜੁੜਦੀ ਆ। ਹੁਣ ਤੇ ਮਹਾਂਪੁਰਖਾਂ ਨੇ ਇੱਕ ਬਚਨ ਕੀਤਾ ਸੀ, ਕਿਸੇ ਨੂੰ ਨਾ ਨਹੀਂ ਕਰਨੀ।
ਬੱਚਾ ਆਵੇ ਬਜ਼ੁਰਗ ਆਵੇ ਜਿਹੜੀ ਉਮਰ ਦਾ ਕੋਈ ਹੈ, ਤੁਸੀਂ ਕਿਸੇ ਨੂੰ ਨਾ ਨਹੀਂ ਕਰਨੀ ਕਿ ਨਹੀਂ ਸਿਖਾਣਾ। ਕਈ ਵਾਰੀ ਆਮ ਤੌਰ ਤੇ ਮੈਂ ਸੁਣਦਾ ਕਿ ਉਹ ਟੀਚਰ ਨੇ ਇਹ ਕਹਿਤਾ ਜੀ ਤੇਰਾ ਗਲਾ ਨਹੀਂ ਚੰਗਾ, ਤੂੰ ਨਹੀਂ ਸਿੱਖ ਸਕਦਾ, ਜਾਂ ਤੂੰ ਬੇਤਾਲਾ ਹੈ, ਬੇਸੁਰਾ ਹੈ। ਕਹਿੰਦੇ ਤੁਸੀਂ ਕਿਸੇ ਦਾ ਦਿਲ ਤੋੜਨਾ ਹੀ ਨਹੀਂ, ਕਿ ਤੁਸੀਂ ਉਹਨੂੰ ਸਿਖਾਣਾ ਹੀ ਸਿਖਾਣਾ। ਘੱਟੋ ਘੱਟ ਕੀਰਤਨ ਤਾਂ ਸਿੱਖ ਲਿਆਗਾ। ਹਾਂ, ਉਹਨਾਂ ਨੇ ਇੱਕ ਜੁਗਤ ਦੱਸੀ ਸੀ ਕਿ ਤੁਹਾਨੂੰ ਜੇ ਲੱਗਦਾ ਹੈ ਕਿ ਬੱਚਾ ਥੋੜਾ ਜਿਹਾ ਵੋਕਲ ਦਾ ਵੀਕ ਹੈ ਤੇ ਕੋਸ਼ਿਸ਼ ਕਰੋ ਉਹਨੂੰ ਤਬਲੇ ਵਾਲੇ ਪਾਸੇ ਲਿਆਓ। ਸੰਗੀਤ ਦਾ ਤੇ ਉਹਦੇ ਅੰਦਰ ਸ਼ੌਕ ਹੈ ਨਾ, ਜਾਂ ਉਹਨੂੰ ਹੁਣ ਤੰਤੀ ਸਾਜ਼ ਸ਼ੁਰੂ ਕਰਾ ਦਿਓ ਕੋਈ। ਤੇ ਇਸ ਤਰ੍ਹਾਂ ਕਾਫੀ ਬੱਚੇ ਨੇ ਜਿਹੜੇ ਮਤਲਬ ਨਾਲ ਮੈਂ ਕੀਰਤਨ ਸਿਖਾਣਾ ਤੇ ਤੰਤੀ ਸਾਜ਼ ਨਾਲ ਮੈਂ ਸ਼ੁਰੂ ਕਰਾ ਦੇਣਾ, ਇਹ ਤਬਲਾ ਸ਼ੁਰੂ ਕਰਾ ਦੇਣਾ। ਬਿਲਕੁਲ ਜੀ। ਸੋ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਪਰ ਫਿਲਹਾਲ ਵਕਤ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ